ਡਾਕਟਰ ਸਾਹਿਬ ਸਾਡੇ ਕੋਲ ਪਹਿਲੀ ਈਮੇਲ ਆਈ ਹੈ ਵੀਰ ਕਮਲਜੀਤ ਸਿੰਘ ਜੀ ਦੀ। ਇਹ ਲਿਖਦੇ ਹਨ, ਡਾਕਟਰ ਸਾਹਿਬ ਅਤੇ ਬੀਬਾ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਕਹਾਵਤ ਹੈ ਕਿ ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਤਾਂ ਉਹ ਪਿੰਡ ਵੱਲ ਭੱਜਦਾ ਹੈ। ਇਹੋ ਹਾਲ ਅੱਜ ਕੱਲ ਖਾਲੀ ਦਲ ਦਾ ਹੈ। ਕੱਲ ਦੀ ਗੱਲ ਲੈ ਲਓ, ਸ਼ਹੀਦ ਜਸਪਾਲ ਸਿੰਘ ਚੋੜ ਸਿੰਧਵਾ ਦੀ ਮਾਤਾ ਜੀ ਕੋਲੋਂ ਛਿੱਤਰਾਂ ਦੀ ਸਲਾਮੀ ਲੈਣ ਵਾਲਾ ਗੁਰਦਾਸਪੁਰ ਦਾ MLA ਦੁਰਬਚਨ ਬੱਬੇ ਹਾਲੀ ਆਪਣੇ ਆਕਾ ਦੇ ਸਾਹਮਣੇ ਆਪਣੇ ਆਕਾ ਦੀ ਅਕਾਲੀ ਦਲ ਦੇ ਵਰਕਰਾਂ ਦੀ ਹਵਾ ਵੱਲ ਕੋਈ ਨਾ ਦੇਖ ਸਕਦਾ ਨਕਲ ਕਰਦਿਆਂ ਕੁਝ ਜ਼ਿਆਦਾ ਹੀ ਵੱਡੀ ਫੁਕਰੀ ਮਾਰ ਗਿਆ। ਅਖੇ ਜਿੱਥੇ ਕੋਈ ਖਾਲੀ ਦਲ ਦਾ ਵਿਰੋਧ ਕਰਦਾ ਹੈ, ਗਿੱਚੀ ਨੱਪ ਦਿਓ। ਬੰਦਾ ਪੁੱਛੇ, ਮਲੂਕੇ ਦਾ ਕੰਨ ਤਾਂ ਅਜੇ ਤੱਕ ਛਾਂ ਛਾਂ ਕਰਦਾ ਪਿਆ ਹੈ। ਉਹ ਭਲਿਓ, ਅੱਤ ਖੁਦਾ ਦਾ ਵੈਰ ਹੁੰਦਾ ਹੈ। ਐਸੇ ਸ਼ਬਦ ਨਾ ਬੋਲੋ ਕਿ ਕੱਲ ਨੂੰ ਖਾਣੇ ਪੈਣ ਤਾਂ ਖਾਦੇ ਨਾ ਜਾਣ ਤੋਂ ਹੱਥੋਂ। ਪੰਜਾਬ ਦੇ ਦੂਸਰੇ ਹਿੱਸਿਆਂ ਵਿੱਚੋਂ ਗੱਲ ਸ਼ੁਰੂ ਹੁੰਦੀ ਹੈ ਤਾਂ ਗੁਰਦਾਸਪੁਰ ਵਿੱਚ ਜਵਾਨ ਹੁੰਦੀ ਹੈ, ਲੇਕਿਨ ਇਸ ਵਾਰ ਗੁਰਦਾਸਪੁਰੀਏ ਸ਼ੇਰਾਂ ਦੀ ਗਿੱਚੀ ਸ਼ਾਇਦ ਨਸ਼ਿਆਂ ਨੇ ਦੱਬ ਦਿੱਤੀ ਹੈ ਜਾਂ ਸ਼ੇਰ ਬੁੱਢੇ ਹੋ ਗਏ ਹਨ। ਵਾਹਿਗੁਰੂ ਜਾਣਦਾ ਹੈ, ਫਿਰ ਵੀ ਗੁਰਦਾਸਪੁਰੀਆਂ ਤੇ ਸਭ ਨੂੰ ਮਾਣ ਹੈ। ਭਾਈ ਸਤਵੰਤ ਸਿੰਘ ਕਾਲਾ ਅਫਗਾਨਾ, ਭਾਈ ਜਸਪਾਲ ਸਿੰਘ ਚੋਟ ਸਿੰਧਵਾ ਜਿੰਦਾਬਾਦ। ਜੀ ਡਾਕਟਰ ਸਾਹਿਬ। ਵੀਰ ਕਮਲਜੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਲਿਖਿਆ, ਮੇਰੇ ਖਿਆਲ ਉਹਨੇ ਇੱਕ ਕੰਟਰੀ ਨਹੀਂ ਲਿਖੀ ਜੀ, ਪਰ ਜੇ ਮੈਂ ਭੁੱਲਦਾ ਨਾ ਹੋਵਾਂ ਤੇ ਸਾਊਦੀ ਅਰੇਬੀਆ ਤੋਂ ਲਿਖਦੇ ਨੇ ਜੀ, ਔਰ ਬੜੀ ਚੰਗੀ ਪੰਜਾਬੀ ਚ ਟਾਈਪ ਕਰਦੇ ਨੇ। ਸਾਨੂੰ ਕੋਈ ਤਰੱਦਦ ਨਹੀਂ ਕਰਨਾ ਪੈਂਦਾ, ਅਸੀਂ ਪ੍ਰਿੰਟ ਕਰਕੇ ਕੱਢ ਲੈਣਾ ਹੁੰਦਾ। ਕਿਉਂਕਿ ਜਿਹੜਾ ਚਰਚਾ ਦਾ ਵਿਸ਼ਾ ਔਰ ਅੱਜ ਕਾਫੀ ਉਹ ਕਲਿੱਪ ਵੀ WhatsApp ਦੇ ਉੱਤੇ ਚਾਰ ਚੁਫੇਰੇ ਘੁੰਮ ਰਹੀ ਹੈ, ਜਿਹੜੀ ਇਹਨਾਂ ਨੇ ਗੁਰਦਾਸਪੁਰ ਦੇ ਵਿੱਚ ਸਦਭਾਵਨਾ ਰੈਲੀ ਦੇ ਨਾਂ ਥੱਲੇ ਜਿਸ ਕਿਸਮ ਦਾ ਹੁਣ ਝੂਠ ਪੰਜਾਬ 'ਚ ਵੇਚਣਾ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਸ਼ੁਰੂ ਕੀਤਾ ਹੋਇਆ ਜੀ, ਉਹਦੇ 'ਚ ਇਹ ਗੁਰਬਚਨ ਜਿਹਨੂੰ ਉਹਨਾਂ ਨੇ ਦੁਰਬਚਨ ਲਿਖਿਆ ਔਰ ਬਿਲਕੁਲ ਠੀਕ ਹੈ, ਬੱਬੇ ਹਾਲੀ, ਜਿਹੜਾ ਕਿ ਹੁਣ ਇਸ ਵੇਲੇ ਦੌੜ ਲੱਗੀ ਹੋਈ ਹੈ ਕਿ ਸਾਰੇ ਇਲਾਕੇ ਦੇ ਜਿਹੜੇ ਲੋਕ ਨੇ ਉਹ ਇੱਕ ਤੋਂ ਬਾਅਦ ਇੱਕ ਜਿਹੜੇ ਸਿਆਸੀ ਕਿਸਮ ਦੇ ਫੁਕਰਾ ਸ਼ਬਦ ਉਹਨਾਂ ਨੇ ਕਿਹਾ ਇਹ ਸਾਬਤ ਕਰਨ ਲਈ ਕਿ ਜੀ ਅਸੀਂ ਤੁਹਾਡੇ ਕਿੰਨੇ ਲਾਇਲ ਹਾਂ, ਕਿਉਂਕਿ ਬਹੁਤਿਆਂ ਨੂੰ ਅਗਲੀਆਂ ਅਸੈਂਬਲੀ ਚੋਣਾਂ 'ਚ ਟਿਕਟ ਦੀ ਵੀ ਝਾਕ ਹੈ ਔਰ ਬਹੁਤ ਸਾਰੇ ਜਿਹੜੇ ਨੇ ਉਹ ਬੜੀ ਆਪਣੀ ਲਾਇਲਟੀ ਸ਼ੋਅ ਕਰ ਰਹੇ ਨੇ ਜੀ। ਔਰ ਉਹਨੇ ਇਹ ਕਿਹਾ ਕਿ ਜੇ ਤੁਹਾਡੀ ਕੋਈ ਵਾਹ ਵੱਲ ਵੀ ਝਾਕੇ ਤੇ ਗਿੱਚੀ ਨੱਪ ਦਿਓ, ਇਸ ਕਿਸਮ ਦਾ ਇਹਦਾ ਕਮੈਂਟ ਹੈ। ਔਰ ਕਿਉਂਕਿ ਉਸ ਤੋਂ ਪਹਿਲਾਂ ਜਦੋਂ ਇਹਨਾਂ ਨੇ ਆਕਾ ਦੀ ਗੱਲ ਕੀਤੀ ਬਾਦਲਾਂ ਦੀ, ਉਹ ਵੀ ਕਹਿ ਕੇ ਹਟੇ ਸੀ ਕਿ ਜੀ ਅਸੀਂ ਬਿਲਕੁਲ ਆਪਣੇ ਵਰਕਰਾਂ ਦੇ ਖਿਲਾਫ ਕੁਛ ਨਹੀਂ ਸਹਾਰਾਂਗੇ ਇਹ ਉਹ। ਸੋ ਇਹਦਾ ਮਤਲਬ ਇਹ ਹੈ ਵੀ ਇੱਕ ਪਾਸੇ ਉਹ ਇਹਨਾਂ ਬਿਆਨਾਂ ਦੇ ਨਾਲ ਪੁਲਿਸ ਨੂੰ ਕਹਿ ਰਹੇ ਨੇ ਕਿ ਖਬਰਦਾਰ, ਤੁਸੀਂ ਕਦੇ ਵੀ ਸਾਡੇ ਕਿਸੇ ਬੰਦੇ ਨੂੰ ਜਿਹੜਾ ਹੈ ਉਹ ਜੋ ਮਰਜ਼ੀ ਬਦਤਮੀਜ਼ੀ ਕਰਨ, ਕਾਨੂੰਨ ਦੀਆਂ ਧੱਜੀਆਂ ਉਡਾਣ, ਤੁਸੀਂ ਉਹਨਾਂ ਦੀ ਵਾਹ ਵੱਲ ਨਹੀਂ ਦੇਖਣਾ। ਤੇ ਦੂਸਰਿਆਂ ਨੂੰ ਉਹ ਦੱਸ ਰਹੇ ਨੇ ਕਿ ਜੀ ਅਸੀਂ ਫਿਰ ਛੱਡਾਂਗੇ ਨਹੀਂ। ਔਰ ਜੋ ਹਾਲ ਉਹਨਾਂ ਨੇ 65 ਸਾਲਾ ਬਜ਼ੁਰਗ ਜਰਨੈਲ ਸਿੰਘ ਦਾ ਕੀਤਾ, ਇੱਕ ਪਾਸੇ ਉਹਦੇ ਮਲੂਕੇ ਦੇ ਗੁੰਡਿਆਂ ਨੇ ਜਿਹੜੇ ਆਪਣੇ ਆਪ ਨੂੰ ਅਕਾਲੀ ਕਹਿੰਦੇ ਨੇ, ਪੁਲਿਸ ਦੀ ਮੌਜੂਦਗੀ ਦੇ ਵਿੱਚ ਜਿਹੜਾ ਉਹ ਉਸ ਨੂੰ ਅਦਮ ਹੋਇਆ ਕੀਤਾ। ਔਰ ਜਿਉਂ ਹੀ ਉਹ ਈਵਨ ਹਸਪਤਾਲ ਚੋਂ ਅਜੇ ਪੂਰੀ ਤਰ੍ਹਾਂ ਫਿੱਟ ਨਹੀਂ ਸੀ, ਹਸਪਤਾਲ ਤੋਂ ਹੀ ਜ਼ਬਰਦਸਤੀ ਡਿਸਚਾਰਜ ਕਰ, ਨਾਲ ਦੀ ਨਾਲ ਪੁਲਿਸ ਨੇ ਫਿਰ ਹੱਥਕੜੀ ਲਾ ਲਈ। ਇਹ ਵੱਖਰੀ ਗੱਲ ਹੈ ਕਿ ਹੁਣ ਉਹਨਾਂ ਦੀ ਜ਼ਮਾਨਤ ਕੋਰਟ ਨੇ ਮੰਨੀ ਹੈ ਔਰ ਉਹ ਬਾਹਰ ਆਏ ਨੇ। ਸੋ ਇਹ ਉਹ ਦੱਸਣਾ ਚਾਹੁੰਦੇ ਸੀ ਕਿ ਭਾਈ ਅਸੀਂ ਆਹ ਕੁਛ ਕਰ ਸਕਦੇ ਹਾਂ। ਔਰ ਇਹ ਜਿਹੜਾ ਗੁੰਡਾਗਰਦੀ ਦਾ ਕੰਮ ਹੈ ਇਸ ਪੱਧਰ ਤੱਕ ਪਹੁੰਚਿਆ ਹੋਇਆ ਹੈ ਕਿ ਹੁਣ ਮਾਲਵੇ 'ਚ ਪਿੱਛੇ ਤੋਂ ਪੰਚਾਇਤਾਂ ਦੀ ਜਾਂ ਕੋਈ ਵੀ ਇਸ ਕਿਸਮ ਦੀ ਚੋਣਾਂ ਦੀ ਲਾਈਨ ਹੁੰਦੀ ਹੈ, ਬਹੁਤ ਵਾਰੀ ਹੁਣ ਹਿੰਸਾ ਇਹਨਾਂ ਦੇ ਹੀ ਇੱਕ ਗਰੁੱਪ ਦੀ ਦੂਜੇ ਦੇ ਖਿਲਾਫ ਹੁੰਦੀ ਹੈ, ਕਿਉਂਕਿ ਦੂਸਰਿਆਂ ਨੂੰ ਤਾਂ ਪਹਿਲਾਂ ਹੀ ਇੰਨਾ ਕੁ ਡਰਾ ਦਿੱਤਾ ਹੈ। ਪਰ ਕਿਉਂਕਿ ਲਾ ਐਂਡ ਆਰਡਰ ਹੱਥ 'ਚ ਲੈਣਾ ਤੇ ਪੁਲਿਸ ਜਿਹੜੀ ਹੈ ਇਹਨਾਂ ਦੀ ਵਾਹ ਵੱਲ ਨਹੀਂ ਦੇਖ ਸਕਦੀ, ਇਹ ਪ੍ਰਭਾਵ ਹੈ ਸਾਰੇ ਪਾਸੇ, ਇਸ ਲਈ ਇਹ ਮਨਾਹੀਆਂ ਕਰਦੇ ਨੇ। ਔਰ ਉਹਨਾਂ ਨੇ ਇਸ ਨਾਲ ਹੀ ਇੱਕ ਮਿੱਠੀ ਟਕੋਰ ਵੀ ਕੀਤੀ ਹੈ ਕਿ ਭਾਈ ਬੱਬੇ ਹਾਲੀ ਨੂੰ ਉਹਨਾਂ ਨੇ ਕਿਹਾ ਕਿ ਵੀ ਤੂੰ ਜੋ ਮਾਰਦਾ ਹੈ ਬੜੀਆਂ ਫੁਕਰੀਆਂ ਜੀ, ਵੀ ਅਜੇ ਮਲੂਕੇ ਦਾ ਕੰਨ ਤਾਂ ਅਜੇ ਵੀ ਛਾਂ ਛਾਂ ਕਰਦਾ ਕਿਉਂਕਿ ਉਹ ਹਾਲਾਂਕਿ ਉਹ ਕਹਿੰਦਾ ਨਹੀਂ ਮੈਨੂੰ ਚਪੇੜ ਨਹੀਂ ਮਾਰੀ, ਮੈਨੂੰ ਧੱਕੇ ਮਾਰੇ। ਤੁਸੀਂ ਬੇਸ਼ਰਮੀ ਦੀ ਹੱਦ ਦੇਖੋ। ਪਰ ਉਹਨਾਂ ਨੇ ਤਾਂ ਕਿਹਾ ਵੀ ਕੰਨ ਛਾਂ ਛਾਂ ਕਰਦਾ, ਵੀ ਵਾਕਿਆ ਹੀ ਜਿੱਦਾਂ ਮਾਰੀ ਹੋਣੀ ਹੈ ਵੱਟ ਕੇ ਬਾਬੇ ਨੇ, ਕਰਦਾ ਜ਼ਰੂਰ ਹੋਣਾ। ਤੇ ਦੂਜੀ ਗੱਲ ਉਹਨਾਂ ਨੇ ਇਹ ਉਹਨਾਂ ਦੀ ਮਿੱਠੀ ਟਕੋਰ ਹੈ, ਹੋ ਸਕਦਾ ਇਹਨਾਂ ਦਾ ਆਪਣਾ ਜ਼ਿਲ੍ਹਾ ਵੀ ਗੁਰਦਾਸਪੁਰ ਹੋਏ ਜੀ, ਪਰ ਇਹਨਾਂ ਨੇ ਇਹ ਕਿਹਾ ਕਿ ਵੀ ਹੁਣ ਇਹ ਘਟਨਾ ਗੁਰਦਾਸਪੁਰ ਦੇ ਵਿੱਚ ਖਲੋ ਕੇ ਸਟੇਜ ਤੇ ਕਹਿ ਰਿਹਾ ਤੇ ਉਹ ਕਹਿਣਾ ਇਹ ਚਾਹੁੰਦੇ ਨੇ ਕਿ ਵੀ ਜਿਹੜੀ ਗੁਰਦਾਸਪੁਰੀ ਅਣਖ ਹੈ ਉਹ ਤਾਂ ਉੱਠ ਕੇ ਉਹਦੀ ਧੌਣ ਮਰੋੜੀ ਹੋਣੀ ਚਾਹੀਦੀ ਸੀ ਕਿਸੇ ਪਾਸਿਓਂ। ਪਰ ਫਿਰ ਉਹਨਾਂ ਨੇ ਕਿਹਾ ਵੀ ਪਤਾ ਨਹੀਂ ਉਹਨਾਂ ਦੀ ਨਸ਼ਿਆਂ ਨੇ ਕਰਤਾ ਜਾਂ ਦੂਜਾ, ਪਰ ਉਹਨਾਂ ਨੂੰ ਫਿਰ ਲੱਗਾ ਵੀ ਨਹੀਂ, ਕਹਿੰਦੇ ਨੇ ਕੋਈ ਗੱਲ ਨਹੀਂ, ਫਿਰ ਵੀ
ਉਹਨਾਂ ਕਿਹਾ ਵੀ ਜਿਹੜੀ ਵੀ ਲਹਿਰ ਭਾਵੇਂ ਚੱਲਦੀ ਜਿੱਥੋਂ ਮਰਜੀ ਸੀ, ਜਵਾਨ ਆ ਕੇ ਗੁਰਦਾਸਪੁਰ ਚ, ਔਰ ਇਹਦੇ ਚ ਕੋਈ ਸ਼ੱਕ ਨਹੀਂ ਹੈ, ਇਹ ਕੋਈ ਅੱਜ ਦੇ ਕੰਟੈਕਸਟ ਨਹੀਂ। ਜਦੋਂ ਈਵਨ ਮਾਝੇ ਦੇ ਹਵਾਲੇ ਨਾਲ ਵੀ ਗੱਲ ਹੁੰਦੀ ਹੈ, ਜਿਹਦੇ ਚ ਹੁਣ ਗੁਰਦਾਸਪੁਰ ਦੇ ਵਿੱਚੋਂ ਨਵੇਂ ਵੀ ਜ਼ਿਲ੍ਹੇ ਕੱਢ ਲਏ, ਜਿਵੇਂ ਪਠਾਨਕੋਟ ਜ਼ਿਲ੍ਹਾ ਨਵਾਂ ਬਣਾ ਦਿੱਤਾ ਹੈ, ਜਾਂ ਦੂਸਰੇ ਪਾਸੇ ਜਿਹੜੀ ਮੰਗ ਸੀ ਬਟਾਲੇ ਨੂੰ ਜ਼ਿਲ੍ਹਾ ਬਣਾਉਣ ਦੀ, ਉਹ ਨਹੀਂ ਮੰਨੀ ਗਈ। ਬਹੁਤ ਸਾਰਾ ਏਰੀਆ ਉਧਰਲਾ ਪਠਾਨਕੋਟ ਨਾਲ ਲਾ ਦਿੱਤਾ। ਗੁਰਦਾਸਪੁਰ ਜ਼ਿਲ੍ਹੇ ਦੇ ਵੀ ਜਿਹੜੇ ਕੁਛ ਜਦੋਂ ਅਸੀਂ ਕਾਹਨੂੰਵਾਨ ਦੇ ਛੰਭ ਦੀ ਗੱਲ ਕਰਦੇ ਹਾਂ, ਜਿੱਥੇ ਛੋਟਾ ਘੱਲੂਘਾਰਾ ਵਾਪਰਦਾ ਹੈ, ਜਾਂ ਇਧਰੋਂ ਅੰਮ੍ਰਿਤਸਰ ਜ਼ਿਲ੍ਹੇ ਦੀ ਗੱਲ ਕਰਦੇ, ਸੋ ਇਹ ਉਹੀ ਬੈਲਟ ਹੈ ਜਿਹਨੂੰ ਮਾਝਾ ਕਹਿੰਦੇ ਸੀ। ਮਾਝੇ ਦਾ ਮਤਲਬ ਹੁੰਦਾ ਮੱਝ ਸੈਂਟਰ ਨੂੰ ਕਹਿੰਦੇ ਨੇ, ਕਿ ਦਰਿਆ ਰਾਵੀ ਔਰ ਬਿਆਸ ਦੇ ਵਿਚਕਾਰਲਾ ਇਲਾਕਾ ਜਿਹੜਾ ਦੋ ਆਬ ਨੂੰ ਵੀ ਕਹਿੰਦੇ ਨੇ, ਪਰ ਇਸ ਤਰ੍ਹਾਂ ਦੇ 5 ਦੁਆਬੇ ਬਣਦੇ ਨੇ। ਜਦੋਂ ਅਸੀਂ ਜੇਹਲਮ ਤੋਂ ਸ਼ੁਰੂ ਕਰੀਏ, ਚੇਹਲਮ ਤੇ ਚਨਾਬ ਦੇ ਵਿੱਚ ਹੈ, ਕੋਈ ਕਿਸੇ ਦਾ ਨਾਂ ਚੱਜ ਦੁਆਬ ਹੈ, ਕੋਈ ਰਚਨਾ ਦੁਆਬ ਹੈ, ਦੂਜਾ ਰਚਨਾ ਦੁਆਬ ਹੈ, ਇਹ ਫਿਰ ਮੱਝ ਹੈ। ਫਿਰ ਦੁਆਬਾ ਜਿਹੜਾ ਕਹਿੰਦੇ ਨੇ, ਇਹ ਬਿਆਸ ਔਰ ਸਤਲੁਜ ਦੇ ਵਿਚਾਲੇ ਹੈ, ਜਿਹੜੇ ਵਿੱਚ ਹੁਸ਼ਿਆਰਪੁਰ, ਜਲੰਧਰ, ਦੂਜਾ ਹੁਣ ਇੱਕ ਰੀਜਨ ਪੰਜਾਬ ਦਾ ਹੋਰ ਵੀ ਕਾਊਂਟ ਹੁੰਦਾ ਹੈ, ਉਹਨੂੰ ਪੁਆਂਦੜੀ ਕਹਿੰਦੇ ਨੇ, ਔਰ ਬੋਲੀ ਵੀ ਵੱਖਰੀ ਹੈ, ਨਹੀਂ ਤਾਂ ਮਝੈਲੀ ਹੈ, ਮਲਵਈ ਹੈ, ਦੁਆਬੀ ਹੈ, ਤੇ ਪੁਆਂਦੜੀ ਹੈ। ਪੁਆਂਦੜੀ ਦੇ ਵਿੱਚ ਰੋਪੜ ਜ਼ਿਲ੍ਹਾ, ਪਟਿਆਲੇ ਦੇ ਕੁਝ ਪੂਰਬ ਦਾ ਹਿੱਸਾ, ਇਧਰੋਂ ਮਲੇਰਕੋਟਲਾ ਬੈਲਟ ਔਰ ਲੁਧਿਆਣੇ ਦੇ ਬਿਲਕੁਲ ਨਾਲ ਦਰਿਆ ਦੇ ਨਾਲ ਨਾਲ ਲੱਗਦਾ, ਉਹਨੂੰ ਪੁਆਂਦੜੀ ਕਹਿੰਦੇ ਨੇ। ਜਿਹੜੇ ਤੀ ਤਾ ਕਰਦੇ ਨੇ ਆਪਣੀ ਬੋਲੀ ਦੇ ਵਿੱਚ, ਕਿੱਥੇ ਗਿਆ ਤੀ, ਤੇ ਇਹ ਸਾਰੀ ਕਿਉਂਕਿ ਬੋਲੀ ਇਹਨਾਂ 4 ਰੀਜਨਸ ਦੀ ਹੈ। ਪਰ ਉਹਨਾਂ ਨੇ ਕਿਉਂਕਿ ਜਦੋਂ ਗੁਰਦਾਸਪੁਰ ਦੇ ਹਵਾਲੇ ਨਾਲ ਗਾ, ਔਰ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖ ਹਿਸਟਰੀ ਦਾ ਜਿਹੜਾ ਪਹਿਲਾ ਭੰਗੂੜ ਹੈ, ਕਿਉਂਕਿ ਜਿੰਨੇ ਵੀ ਅਸੀਂ ਇਤਿਹਾਸਕ ਦੇਖਦੇ ਹਾਂ, ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਵਸਾਇਆ, ਡੇਰਾ ਬਾਬਾ ਨਾਨਕ ਜਿਹੜਾ ਜਿੱਥੇ ਉਹਨਾਂ ਦਾ ਡੇਰਾ ਸੀ, ਸ਼ਹਿਰ ਕਰਤਾਰਪੁਰ ਵਸਾਇਆ, ਗੁਰੂ ਅੰਗਦ ਸਾਹਿਬ ਨੇ ਖਡੂਰ ਸਾਹਿਬ, ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ, ਫਿਰ ਸ੍ਰੀ ਅੰਮ੍ਰਿਤਸਰ, ਅਕਾਲ ਤਖਤ ਸਾਹਿਬ। ਸੋ ਵੱਡਾ 100-125 ਸਾਲ ਜਿਹੜਾ ਸਿੱਖੀ ਦਾ ਕੇਂਦਰ ਹੈ, ਇਹੀ ਰਿਹਾ। ਔਰ ਜਦੋਂ ਅਸੀਂ ਜ਼ੁਲਮਾਂ ਦੇ ਹਵਾਲੇ ਨਾਲ ਵੀ ਦੇਖਦੇ ਹਾਂ, ਕਿਉਂਕਿ ਫਿਰ ਜਿੱਥੇ ਕੇਂਦਰ ਹੁੰਦਾ ਹੈ ਉਹੀ ਫੋਕਸ ਬਣਦਾ ਹੈ, ਉੱਥੋਂ ਹੀ ਪ੍ਰੋਗਰੈਸ ਵੀ ਹੁੰਦੀ ਹੈ। ਔਰ ਮੁਗਲਾਂ ਦੇ ਵੇਲੇ ਵੀ ਜਿਹੜਾ, ਔਰ ਅਫਗਾਨਾਂ ਦੇ ਵੇਲੇ ਵੀ ਜਿਹੜਾ ਸਭ ਤੋਂ ਜ਼ਿਆਦਾ ਜ਼ੁਲਮ ਦਾ ਪਾਰਟ ਰਿਹਾ ਇਸ ਖਿੱਤੇ 'ਚ ਰਿਹਾ। ਇਸ ਲਈ ਤੁਹਾਨੂੰ ਮਾਝੇ ਦੀ ਜਦੋਂ ਤੁਸੀਂ ਧਰਤੀ ਤੇ ਜਾਂਦੇ ਹੋ, ਪਿੰਡਾਂ 'ਚ ਕੋਈ ਐਸਾ ਪਿੰਡ ਨਹੀਂ ਹੈ ਜਿੱਥੇ ਸ਼ਹੀਦਾਂ ਦੀ ਯਾਦ 'ਚ ਗੁਰਦੁਆਰਾ ਨਾ ਹੋਏ। ਉਹ ਭਾਵੇਂ ਭਾਈ ਤਾਰੂ ਸਿੰਘ ਹੋਣ, ਭਾਈ ਤਾਰਾ ਸਿੰਘ ਵਾਂ ਹੋਣ, ਭਾਈ ਸੁਬੇਗ ਸਿੰਘ, ਸ਼ਾਹਬਾਜ਼ ਸਿੰਘ, ਭਾਵੇਂ ਉਹ ਹੁਣ ਲਾਹੌਰ 'ਚ ਚਲਾ ਗਿਆ, ਜੰਬਰਾ ਪਿੰਡ ਸੀ ਜ਼ਿਲ੍ਹਾ ਲਾਹੌਰ ਦਾ। ਸੋ ਲਾਹੌਰ ਵੀ ਇਸ ਮਾਝੇ ਦਾ ਹੀ ਸੈਂਟਰਲ ਪੰਜਾਬ ਦਾ ਹਿੱਸਾ ਸੀ, ਕਿਉਂਕਿ ਇਹ ਰਾਵੀ ਔਰ ਇਸ ਦੇ ਵਿਚਕਾਰ, ਬਿਆਸ ਦੇ ਵਿਚਕਾਰ ਸੀ। ਸੋ ਉਹਨਾਂ ਨੇ ਭਾਈ ਸਤਵੰਤ ਸਿੰਘ, ਜਿਨ੍ਹਾਂ ਨੇ ਸ਼ਹੀਦ ਭਾਈ ਬੇਅੰਤ ਸਿੰਘ ਨਾਲ ਮਿਲ ਕੇ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ, ਔਰ ਭਾਈ ਜਸਪਾਲ ਸਿੰਘ ਜਿਹੜੇ 2012 ਦੇ ਵਿੱਚ ਇਸੇ ਹੀ ਬਾਦਲ ਸਰਕਾਰ ਨੇ ਔਰ ਇਸ ਦੇ ਡੀਜੀਪੀ ਸੁਮੇਧ ਸੈਣੀ ਨੇ ਜਿਨ੍ਹਾਂ ਨੂੰ ਸ਼ਹੀਦ ਕੀਤਾ। ਔਰ ਇਹਦੇ ਬਾਵਜੂਦ ਕਿ ਲੋਕਾਂ ਨੇ ਉਸ ਵੇਲੇ FIR ਵੀ ਲਿਖਾਇਆ, ਨਾਂ ਵੀ ਪੁਲਸੀਆਂ ਦੇ ਆਏ, ਕੁਛ ਨਹੀਂ ਬਣਿਆ, ਸਾਰੇ ਬਰੀ ਹੋ ਗਏ। ਸੋ ਇਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਵੀਰ ਕਮਲਜੀਤ ਸਿੰਘ ਜੀ ਦਾ ਕਿ ਉਹਨਾਂ ਨੇ ਕਰੰਟ ਇਵੈਂਟ ਦੇ ਉੱਤੇ ਲਿਖਿਆ। ਉਹਨਾਂ ਨੇ ਕਿਹਾ ਕੋਈ ਗੱਲ ਨਹੀਂ, ਫਿਰ ਵੀ ਸ਼ੇਰ ਨੇ। ਜੀ ਡਾਕਟਰ ਸਾਹਿਬ, ਬ੍ਰੇਕ